ਘਰਾਂ ਵਾਲਿਓ ਆਪਣੇ ਘਰਾਂ ਅੰਦਰ ਜਾਏ ਹਾਂ ਵਾਂਗ ਪ੍ਰਾਹੁਣਿਆਂ ਦੇ। ਪ੍ਰਾਹੁਣੇ ਬਣ ਗਿਆ। ਉਹੀ ਗੱਲ ਆ, ਉਹ ਪਰਨਾ ਚੌਂਕ ਦੀ ਆਪਣਾ ਉਹ ਤੋਂ ਪਿਛਲਾ ਤੁਹਾਡਾ ਛੱਪੜ ਹੁੰਦਾ ਸੀ, ਉਹ ਪਿੱਛੇ ਉਹ ਇੱਧਰ ਤਾਂ ਟੁਕੜਾ ਲੈ ਬੈਠਾ, ਮੈਂ ਇੱਧਰਲੇ ਟੁਕੜੇ ਇੰਨਾ ਉਹ ਤੋਂ ਦੂਜੇ ਚੌਂਕ ਵਿੱਚ, ਉਹ ਚੌਂਕ ਨੂੰ ਛੱਡ ਕੇ ਉਹ ਤੋਂ ਅਗਲੇ ਚੌਂਕ ਵਿੱਚ ਖੱਬੇ ਹੱਥ ਮੁੜ ਕੇ ਸਾਡਾ ਘਰ ਸੀ। ਇੱਕ ਦੂਜੇ ਦੀਆਂ ਬਾਹਾਂ ਵਿੱਚ ਆ ਮਿੱਤਰਾ, ਉਹਨਾਂ ਨਵੀਂ ਦੁਨੀਆ ਹਿਸਾਬ ਦੀ। ਹਰੀ ਸਿੰਘ ਢਿੱਲੋਂ। ਹਰੀ ਸਿੰਘ, ਹਾਂਜੀ ਹਰੀ ਸਿੰਘ, ਠੀਕ ਹੈ। ਇਹ ਸਾਡੀ ਪੀੜੀ ਵੱਡੀ ਆ, ਮੇਰਾ ਭਤੀਜਾ ਲੱਗਦਾ। ਅੱਛਾ, ਤੁਸੀਂ ਦੋਵੇਂ ਇੱਥੋਂ ਦੇ ਜਾਮੇ? ਤੁਹਾਡੀ ਹਾਂਜੀ, ਤੁਹਾਡੀ ਵੀ ਇਸੇ ਦੀ? ਹਾਂਜੀ, ਡਿਕੋਰ ਦੇ। ਪੜ੍ਹਦੇ ਸੋ? ਮੈਂ ਉਸਲੇ ਚੌਥੀ ਚ ਪੜ੍ਹਦਾ ਸੀ। ਚੌਥੀ ਚ ਕਿਹੜੇ ਸਕੂਲੇ? ਉਹ ਜਿਹੜਾ ਡਿਸਟ੍ਰਿਕਟ ਬੋਰਡ ਦਾ ਸੀ, ਡਿਜਕੋਟ ਵਾਲਾ ਜਿਹੜਾ। ਡਿਕੋਟ ਵਾਲਾ ਜੀ। ਅੱਛਾ, ਹੁਣ ਜਾਂਦੇ ਪਏ ਆਪਾਂ ਡਿਜਕੋਟ ਨੂੰ, ਥੋੜਾ ਹੀ ਰਹਿ ਗਿਆ। ਹਾਂਜੀ, ਤੁਹਾਨੂੰ ਆਈਡੀਆ ਹੋਣਾ ਵੀ ਥੋੜਾ ਹੀ ਆ। ਕਿਵੇਂ ਦਾ ਲੱਗ ਰਿਹਾ ਹੁਣ? ਮੈਨੂੰ ਤੇ ਬਹੁਤ ਵਧੀਆ ਲੱਗ ਰਿਹਾ, ਇਦੋਂ ਵਧੀਆ ਹੋਰ ਕੀ ਲੱਗਣਾ। ਜਿੱਥੇ ਚੰਗੇ ਦਿਨ, ਖੁਸ਼ੀ ਮਹਿਸੂਸ ਹੋ ਰਹੀ ਹੈ, ਜਿੱਥੇ ਚੰਗਾ ਬਚਪਨ ਬੀਤਿਆ ਆ। ਖਾਣੇ ਦੇ ਮੋਹਰੇ ਜਿਹੜਾ ਘੋੜੇ ਸੀ, ਜਿਹਦੀ ਉਦੋਂ SHO ਸੀ, ਮੁਹੰਮਦ ਸ਼ਰੀਫ। ਹਾਂਜੀ, ਵਾਕਈ ਸ਼ਰੀਫ ਬੰਦੇ ਲੱਗੇ ਉਹ। ਬੜਾ ਬੰਦਾ ਕੋਈ ਤੁਹਾਡੀ ਏਜ ਦਾ ਬੰਦਾ ਮਿਲ ਕੇ ਨਾ, ਉਹ ਸਾਰੀਆਂ ਇਹ ਚੀਜ਼ਾਂ ਦੱਸ ਸਕਦਾ ਹੈ, ਕਿਉਂਕਿ ਅਸੀਂ ਸਾਰੀ ਉਮਰ ਤੋਂ ਉਸ ਵਕਤ ਅਸੀਂ ਤਾਂ ਪੈਦਾ ਹੀ ਨਹੀਂ ਸੀ ਹੋਏ ਜਦੋਂ ਤੁਸੀਂ ਗੱਲ ਕਰਦੇ ਸੀ। ਉਹ ਤੋਂ ਦੂਜੇ ਚੌਂਕ ਵਿੱਚ, ਉਹ ਚੌਂਕ ਨੂੰ ਛੱਡ ਕੇ ਉਹ ਤੋਂ ਅਗਲੇ ਚੌਂਕ ਵਿੱਚ ਖੱਬੇ ਹੱਥ ਮੁੜ ਕੇ ਸਾਡਾ ਘਰ ਸੀ। ਤੇ ਉਹ ਅੱਗੇ ਫੇਰ ਚੌਂਕ ਸੀ, ਤੇ ਉਹ ਐਵੇਂ ਲੋਹਾਰ ਹੋਣੇ ਹੁੰਦੇ ਸੀ, ਤੇ ਸਾਡੇ ਸਕੇ ਸੀਗੇ। हमारा स्कूल तक ना दरवाजा ਬਣਿਆ ਦਾ ਜਦੋਂ ਉਸ ਸਾਈਡ ਤੇ उधर भी देख लो।
ਹਾਂਜੀ ਹਰੀ ਸਿੰਘ ਜੀ, ਕਿਵੇਂ ਲੱਗ ਰਿਹਾ ਸਕੂਲ 'ਚ ਆ ਕੇ ਡਿਜਕੋਟ ਵਾਲੇ? ਬਹੁਤ ਖੁਸ਼ੀ, ਜਜ਼ਬਾਤੀ ਬੰਦਾ ਹੋ ਜਾਂਦਾ ਜਦੋਂ ਪੁਰਾਣੇ ਯਾਦਾਂ ਆਉਂਦੀਆਂ। ਘਰਾਂ ਵਾਲਿਓ ਆਪਣੇ ਘਰਾਂ ਅੰਦਰ ਜਾਏ ਹਵਾਂ ਪ੍ਰਾਹੁਣਿਆਂ ਦੇ। ਪ੍ਰਾਹੁਣੇ ਬਣ ਗਏ। ਉਹ ਆਨਾ ਨਹੀਂ ਆਪਣੇ ਘਰ ਪਰਦੇਸੀਆਂ ਵਾਂਗੂ ਦਾ ਅਹਿਸਾਸ ਕਿਉਂ ਨਾ? ਮੇਰੀ ਨਜ਼ਮ ਹੈ ਜੀ, ਤੂੰ ਇੱਧਰ ਜ਼ਿਆਰਤ ਲਈ ਆਂਦਾ, ਮੈਂ ਉਧਰ, ਮੈਂ ਇੱਧਰ ਦਰਸ਼ਨ ਲਈ ਆਂਦਾ ਹਾਂ। ਤੂੰ ਇੱਧਰ ਦਾ ਦੁਖੜਾ ਲੈ ਬੈਠਾ, ਮੈਂ ਇੱਧਰਲੇ ਦੁਖੜੇ ਕਹਿੰਦਾ ਹਾਂ। ਜੇ ਇੰਝ ਹੀ ਹਾਲਤ ਹੈ ਆਪਾਂ ਦੀ ਤਾਂ ਭੁੱਲੇ ਵਿਸਰੇ ਵਿਰਸੇ ਨੂੰ ਕਿਉਂ ਨਾ ਮੁੜ ਉਭਾਲ ਲਈਏ। ਇੱਕ ਦੂਜੇ ਦੀਆਂ ਬਾਹਾਂ ਵਿੱਚ ਆ ਮਿੱਤਰਾ, ਕਿਉਂ ਨਾ ਨਵੀਂ ਦੁਨੀਆ ਉਸਾਰ ਲਈ। ਅਹਿਸਾਸ ਉਹ ਜਿਹੜਾ ਬਚਪਨ ਦੀਆਂ ਯਾਦਾਂ ਉਹ ਬਿਲਕੁਲ ਇਸ ਤਰ੍ਹਾਂ ਤੁਹਾਡੇ ਸਾਹਮਣੇ ਹੁਣ ਉਸੇ ਤਰ੍ਹਾਂ ਹੀ ਹੈ। ਪੱਦੋ ਮੈਂ ਕਹਿੰਦਾ ਇਹਨਾਂ ਬਜ਼ੁਰਗਾਂ ਨੂੰ ਮਿਲਦੇ ਹੁੰਦੇ ਵੀ ਇੰਨੀ ਦੇਰ ਉੱਥੇ ਰਹੇ ਬਾਹਰ, ਤੇ ਪਿੰਡ ਤੇ ਹੁੰਦਾ ਹੀ ਹੋਣਾ ਯਾਦ ਉਵੇਂ ਆ ਡਿਜਕੋਟ, ਕਿਉਂਕਿ ਜਿੱਥੇ ਜੰਮਦੇ ਆ ਦੇਖੋ। ਮੈਂ ਹੁਣ ਇੱਥੇ ਪੈਦਾ ਹੋਇਆ, ਅਸਲ 'ਚ ਪੈਦਾ ਤਾਂ ਮੈਂ ਮਨਸੂਰੀ ਹੋਇਆ 47 ਨਾਨਕਿਆਂ ਕੋ। ਨਾਨਕੇ ਜਿੱਦਾਂ ਪਹਿਲਾ ਬੱਚਾ ਨਾਨਕੀ ਰਿਵਾਜ ਹੈ ਆਪਣੇ ਕਿ ਉਹ ਨਾਨਕਿਆਂ ਦੇ ਘਰ ਹੁੰਦਾ, ਤੇ ਮੁੜ ਕੇ ਇੱਥੇ ਪਲੇ ਤੇ ਇੱਥੇ ਯਾਨੀ ਚੌਥੀ 10-11 ਸਾਲ ਦੀ ਉਮਰ ਤੱਕ ਰਹੇ। ਤੇ ਉੱਥੇ ਜਾ ਕੇ ਬੇਸ਼ੱਕ ਉੱਥੇ ਪ੍ਰਵਾਨ ਚੜ੍ਹੇ, ਉੱਥੇ ਐਜੂਕੇਸ਼ਨ ਹਾਸਲ ਕੀਤੀ, ਉਹ ਤੋਂ ਬਾਅਦ ਜੌਬ 'ਚ ਰਹੇ ਹਨ ਤੇ ਉੱਥੇ ਵੀ ਠੀਕ ਠਾਕ ਸੀ। ਲੇਕਿਨ ਜਿਹੜਾ ਨਾ ਬਚਪਨ ਚਾਹੇ ਜਿਹੜੀ ਆਪਣੀ ਜੰਮਣ ਭੂਆ ਭੁੱਲਦੀ ਨਹੀਂ, ਮੈਂ ਕਹਿੰਦਾ ਕਿਸੇ ਨੂੰ ਵੀ ਨਹੀਂ ਭੁੱਲ ਸਕਦੀ, ਤੇ ਜਿਹਨੂੰ ਭੁੱਲਦੀ ਹੈ ਉਹ ਫਿਰ ਇਨਸਾਨ ਨਹੀਂ, ਕੁਛ ਹੋਰ ਹੈ। ਤੇ ਇਸ ਦੇ ਨਾਲ ਹੀ ਅੰਗਰੇਜ਼ੀ ਦੀ ਇੱਕ ਪੋਇਮ ਹੈ, ਕਿਉਂਕਿ ਉਹਨਾਂ ਦੀ ਲਾਈਫ ਸਮੁੰਦਰਾਂ 'ਚ ਗੁਜ਼ਰ ਰਹੀ ਹੈ। ਉਹ ਕਹਿੰਦਾ ਭਈ ਜਿਹੜਾ ਬੰਦਾ ਜਦੋਂ ਸਮੁੰਦਰੀ ਜਹਾਜ਼ 'ਚੋਂ ਨਿਕਲ ਕੇ ਕੰਢੇ 'ਤੇ ਆਉਂਦਾ ਆਪਣੇ ਘਰ ਵਿੱਚ, ਤਾਂ ਜੇ ਉਹਦੇ ਜਜ਼ਬਾ ਨਹੀਂ ਖਾਂਦੇ ਤੇ ਉਹ ਇੱਕ ਮਰੀ ਤੁਰੀ ਫਿਰਦੀ ਲਾਸ਼ ਹੈ, ਉਹ ਜਿਉਂਦਾ ਨਹੀਂ, ਉਹਦੇ ਅੰਦਰ ਕੋਈ ਜਜ਼ਬਾਤ ਨਹੀਂ। ਇਸੇ ਤਰ੍ਹਾਂ ਹੀ ਜਜ਼ਬਾਤ ਜਿਹੜੇ ਆ ਉਹ ਆਪਣਾ ਕੰਮ ਕਰਦੇ ਆ। ਵੈਸੇ ਵੀ ਹਰੀ ਜੀ, ਸਾਨੂੰ ਹੁਣ ਇਹ ਜਿਹੜਾ 70-71 ਵਰਿਆਂ ਤੋਂ ਜਿਹੜਾ ਨਫ਼ਰਤ ਵਾਲਾ ਪ੍ਰਚਾਰ ਹੈ ਉਹ ਸਾਨੂੰ ਸੁੱਟਣਾ ਪੈਣਾ, ਲਬਾਦਾ ਲਾ ਕੇ ਸੁੱਟਣਾ ਪੈਣਾ। ਉਹ ਗਲੋਂ ਲਾਉਣ ਵਾਲੀ ਗੱਲ ਹੈ, ਕਿਸ ਤਰ੍ਹਾਂ ਲਾਹੇ। ਜਿੰਨਾ ਚਿਰ ਅਸੀਂ ਉਹ ਨਹੀਂ ਨਾ ਲਾਉਂਦੇ। ਹੁਣ ਮੈਂ ਦੱਸਦਾ ਵੀ ਸਾਡੇ ਬਾਬਾ ਜੀ ਹੋਰਾਂ ਦਾ ਦੋਸਤ ਸੀ ਸ਼ਹਾਬੁਦੀਨ, ਸਾਡੇ ਇੱਥੇ SHO ਆਇਆ ਸੀ ਉਹ, ਤੇ ਉਦੋਂ ਸਾਡੇ ਬਾਬਾ ਜੀ ਹੋਰੇ ਨਾ ਮਿਲਵਰਤਨ ਲਹਿਰ ਦੇ ਆਗੂਆਂ 'ਚੋਂ ਹੁੰਦੇ ਸੀ ਇਲਾਕੇ ਵਿੱਚ। ਤੇ ਜਿਸ ਵੇਲੇ ਉਹਨੂੰ ਮਿਲਣਾ ਨਾ ਆਏ, ਉਹਨੇ ਸਿਪਾਹੀ ਭੇਜ ਕੇ ਉਹਨਾਂ ਨੂੰ ਸੱਦਿਆ ਤੇ ਕਹਿੰਦਾ ਵੀ ਸਰਦਾਰ ਸਾਹਿਬ, ਤੁਸੀਂ ਨਾਮ ਮਿਲਵਰਤਨ ਦੇ ਆਗੂ ਤੋਂ ਜ਼ਰੂਰ ਹੋਵੋਗੇ, ਪਰ ਤੁਹਾਡੇ 'ਚ ਇਨਸਾਨੀਅਤ ਦੀ ਘਾਟ ਹੈ। ਪਰ ਬਾਬਾ ਜੀ ਨੇ ਪੁੱਛਿਆ ਕੀ ਗੱਲ? ਕਹਿੰਦੇ ਭਈ ਮੈਂ ਤੁਹਾਡੇ ਗੁਆਂਢ ਵਿੱਚ 4 ਦਿਨਾਂ ਦਾ ਆ ਕੇ ਬੈਠਾ, ਤੇ ਤੁਹਾਡੇ ਧਰਮ ਦੇ ਮੁਤਾਬਕ ਮੈਂ ਕਹਿ ਨਹੀਂ ਸਕਦਾ, ਸਾਡੇ ਮਜ਼ਹਬ ਦੇ ਮੁਤਾਬਕ ਇਹ ਹੈ ਕਿ ਜੇ ਚੰਗਾ ਗੁਆਂਢੀ ਹੋਣਾ ਸਭ ਤੋਂ ਵਧੀਆ ਇਨਸਾਨ ਤੁਹਾਡੇ 'ਚ, ਉਹ ਤੋਂ ਪਿੱਛੋਂ ਪੱਕੇ ਫਰੈਂਡ ਬਣ ਗਏ ਹਾਂਜੀ। ਤੇ ਮਰਦੇ ਦਮ ਤੱਕ ਇੱਕ ਦੂਜੇ ਨੂੰ ਚਿੱਠੀਆਂ ਲਗਾਤਾਰ ਲਿਖਦੇ ਰਹੇ। ਚਲੋ ਚੱਲਦੇ ਉਸ ਘਰ 'ਚ ਥਾਣੇ ਦੇ ਕੋਲ, ਜ਼ਿਆਦਾ ਤਾਜ਼ਾ ਕਰਦੇ ਹਾਂ ਬਜ਼ੁਰਗਾਂ ਦੇ। ਚਲੋ ਚਲੋ ਵਾਕਿਆ ਹੀ ਸਾਡੇ ਜਣੇ ਵਿੱਚ ਆਏ ਸੀ, ਕਹਿੰਦੇ ਪਤਾ ਹੀ ਨਹੀਂ ਲੱਗਦਾ। ਉਹੀ ਗੱਲ ਆ, ਉਹ ਪਰਲਾ ਚੌਂਕ ਸੀ ਆਪਣਾ, ਉਹ ਤੋਂ ਪਿਛਲਾ ਤੁਹਾਡਾ ਆ ਛੱਪੜ ਹੁੰਦਾ ਸੀ, ਉਹ ਪਿੱਛੇ ਛੱਪੜ ਦਾ ਉਹ ਪਤਾ ਲੱਗ ਗਿਆ।
ਤੁਹਾਡਾ ਹੀ ਸੀ ਕਿਹੜਾ ਲਾਗੇ ਆ ਜਾਓ ਉਹਨਾਂ ਨੂੰ ਇਹ ਦੇਤਾ ਸੀ ਤੇ ਅਸੀਂ ਨਾਲ ਬਣਾਇਆ ਕਿਹੜਾ ਸੀ ਘਰ ਤੁਹਾਡਾ ਆਹ ਘਰ ਸੀ ਇਦਾਂ ਹੁਣ ਇੰਨੇ ਚਿਰਾਂ ਦਾ ਨਕਸ਼ਾ ਹੀ ਬਦਲ ਗਿਆ ਹਾਂ ਜਿੱਤੀ ਸੋਹਣਾ ਸੀ ਬਾਕੀ ਇਹ ਵੀ ਆ ਉਹ ਵੱਡੀ ਗਲੀ ਹਾਂਜੀ, ਵੱਡੀ ਉਹ। ਸਾਡੇ ਘਰੋਂ ਸਿੱਧੀ ਜਾਂਦੀ ਸੀ ਹਾਂਜੀ ਹਾਂਜੀ ਉਹ ਇਹ ਛੋਟੀ ਗਲੀ ਸੀ ਉਹ ਗੋਠ ਦੇ ਜਿੱਥੇ ਕਹਿੰਦਾ ਤੂੰ ਅੱਡੀ ਦਿੱਤੀ ਸੀ ਇਹ ਉਸ ਗਲੀ ਦਾ ਘਰ ਆ ਕੋਈ ਯਾਦ ਹੁੰਦਾ ਵੀ ਆਪਣੇ ਘਰ ਦੇ ਲੱਗੇ ਬਿਲਕੁਲ ਜੀ ਬਿਲਕੁਲ ਹੈਗਾ ਕਿਹੜਾ ਘਰ ਹੈ ਇਹ ਸਾਡੀ ਬੈਠ ਹੁੰਦੀ ਸੀ ਇੱਥੇ ਹਾਂਜੀ ਇੱਕ ਬੈਠ ਇੱਥੇ ਹੁੰਦੀ ਸੀ ਉਹ ਅੱਗੇ ਉਹ ਜਿੱਥੇ ਗੇਟ ਆ ਨਾ ਉੱਥੇ ਦਰਵਾਜ਼ਾ ਅਸਲੇ ਤੋਂ ਆ ਜਾਂ ਪਿੱਛੇ ਗੇਟ ਹੈ ਇੱਥੇ ਕਿਤੇ ਵਾਲਾ ਪਿੱਛੇ ਫਿਰ ਕਾਫੀ ਵੱਡਾ ਘਰ ਬਣਾਇਆ ਸੀ ਤੇ ਸਾਡੇ ਘਰ ਦੇ ਅੱਛਾ ਆ ਜਿਹੜੀ ਇੱਧਰ ਦੱਸਦੇ ਨੇ ਜਿਹੜੀ ਇੱਥੇ ਡੇਢ ਸੀ ਸਾਡੀ ਘਰ ਦੀ ਲੱਗਣਾ ਉੱਤਾ ਮੁੰਡਾ ਬਾਹਰ ਬਾਰਡਰ ਸਾਡੀ ਪੱਕੀ ਜਿਹੜੀ ਸੀ ਜਿਹਨਾਂ ਦੀ ਪੱਕੀ ਜਿਹੜੀ ਸੀ ਉਹਨਾਂ ਦੀ ਕੱਚੀ ਸੀ ਇਹ ਕਿਹਦਾ ਘਰ ਸੀ ਤੁਹਾਡੇ ਸਾਹਮਣੇ ਇਹ ਸੀ ਭਾਨ ਸਿੰਘ ਇਸ ਦਾ ਨਾਮ ਭਾਨ ਸਿੰਘ ਸੀ ਤੇ ਉਹ ਮੇਰਾ ਚਾਚਾ ਸੀ ਇੰਦਰ ਸਿੰਘ ਤੇ ਦੋ ਫੈਮਲੀਆਂ ਇੱਥੇ ਰਹਿੰਦੀਆਂ ਸੀ ਅੱਛਾ ਤੁਹਾਡਾ ਉੱਥੇ ਸੜਕ ਤੋਂ ਸ਼ੁਰੂ ਹੋ ਗਿਆ ਇੱਥੇ ਤੋਂ ਪਿਛਲੇ ਚੌਕ ਦਾ ਸੀ ਨਹੀਂ ਉੱਥੋਂ ਨਹੀਂ ਗਾਂ ਉੱਥੇ ਖੜਕ ਜਾਂਦੇ ਸੀ ਅਸੀਂ ਗਾਂ ਫੇਰ ਹੀ ਮਾਸੀ ਦਾ ਘਰ ਸੀ ਚਾਚਾ ਜਾਂਦੀ ਦਾ ਹਾਂ ਤੇ ਇਹਨਾਂ ਨੇ ਮੇਰੇ ਕੋਲ ਸਕੇ ਹੋਣੇ ਆ। ਸਾਡੇ ਤੋਂ ਪਿਛਲੇ ਜਿਹੜੇ ਸੀ ਨਾ ਉਹ ਸਕੇ ਸੀ ਉਹਨਾਂ ਨੇ ਪਹਿਲਾਂ ਖੂਹ ਵੀ ਸਾਂਝਾ ਸੀ ਫਿਰ ਇਹ 'ਚ ਵੀ ਅਸੀਂ ਖੂਹ ਲਾਇਆ ਅੱਛਾ ਉਹ ਨੁੱਕਰ ਵਾਲਾ ਦੱਸਣੇ ਸੀ ਕਿਹਦਾ ਘਰ ਹੈ ਅਬਦੁੱਲਾ ਉਹ ਸਾਡਾ ਖਾਤਾ ਹੁੰਦਾ ਸੀ ਵਿਹਲਾ ਪਿਆ ਅੱਛਾ ਤੇ ਉੱਥੇ ਤੋਂ ਬੰਦਾ ਤੇ ਅਹਿਮਦ ਹਾਲ ਉਹ ਸਾਡਾ ਕੰਮ ਕਰਦੇ ਸੀ ਤੇ ਉਹਨਾਂ ਨੇ ਫਿਰ ਖਰਾਕ ਵੀ ਚਲਾਇਆ ਸੀ ਤੇ ਉਹਨਾਂ ਦਾ ਪਖਾਨਾ ਵੀ ਪੱਖਾ ਜਿਹੜਾ ਚਲਾ ਕੇ ਨਾ ਦੋਹਾਂ ਕੁੱਠਾਂ ਦਾ ਕੰਮ ਕਰਦਾ ਸੀ ਅਹਿਮਦ ਤੋਂ ਤੁਸੀਂ ਦੁੱਲਾ ਸਾਹਿਬ ਜੀ ਬੰਦਾ ਇਹ ਆਓ ਅੱਗੇ ਨੂੰ ਅਹਿਮਦ ਹੀਰ ਬੜੀ ਸੋਹਣੀ ਗਾਉਂਦਾ ਸੀ ਕਿੱਧਰ ਸੀ ਗੁਰਦੁਆਰਾ ਕਿਹੜੇ ਜਾਂਦੇ ਹੁੰਦੇ ਸੀ ਤੁਸੀਂ ਨਹੀਂ ਗੁਰਦੁਆਰਾ ਜਿਹੜਾ ਸੀ ਨਾ ਉਹ ਤੇ ਉਹ ਤਾਂ ਕਿੰਨਾ ਪੁੱਛਣਾ ਇਹ ਦਰਵਾਜ਼ੇ ਦਰੂਜੇ ਬੰਦੇ ਆ ਹਾਂਜੀ Amalegar. Amalegar. ਉੱਥੇ ਥਾਂ ਬਣਾਇਆ ਸਵੇਰੇ ਲੈ ਜਾਣਗੇ ਉੱਥੇ ਅਸੀਂ ਮੱਝਾਂ ਦਾ ਇਹ ਸੀ ਸਿਸਟਮ ਸਾਡਾ ਕਿ ਜਿਹੜੇ ਜੰਗਲੀਆਂ ਨੇ ਨਾ ਖੱਪੜ ਪਾਇਆ ਤੇ ਪਤਲਾ ਕੀਤਾ ਹੈ ਤੇ ਜਿਹਦੇ ਬਾਹਰ ਵੀ ਖੁਰਲੀਆਂ ਰੱਖੀਆਂ ਛੱਪੜ ਦੇ ਹੇਠਾਂ ਵੀ ਉੱਥੇ ਪੱਠੇ ਪਾ ਕੇ ਇਹਨਾਂ ਨੇ ਸ਼ਾਮ ਨੂੰ ਜਿਹੜੀਆਂ ਚੋਣ ਵਾਲੀਆਂ ਉਹ